far more dangerous than Omicron is, oh मित्रों, थरूर स्वाइप एट PM मोदी। पालाबंदी हो रही है, ध्रुवीकरण और जमहूरीयत जिहड़ी है वो कमज़ोर होंदी चली जा रही है। भारत दा दुनिया दे विच ग्राफ थले डिगदा जा रहा है, किवें जर्नलिस्टां दी आवाज़, मीडिया दी आवाज़ कुचली जा रही है। India is ranked at 147 in the Press Freedom Index, and another organization has named India as among the 5 most dangerous places for journalists. Allegations in media are baseless, mollified and fanciful, says journalist Rana Ayub. In a statement, she shared details of the funds she had raised via 3 campaigns. ਸੋ ਵੀਅਰਸ, ਭਾਰਤ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਜਮਹੂਰੀਅਤ ਦਾ ਜਿਹੜਾ ਖਾਤਮਾ ਹੋ ਰਿਹਾ ਹੈ ਔਰ ਮੋਦੀ ਦੀ ਅਗਵਾਈ ਵਿੱਚ ਆਰਐਸਰੀ ਨਾਜ਼ੀ ਤਰਜ਼ ਦੀ ਹਕੂਮਤ ਇੱਕ ਖਤਰਨਾਕ ਫਾਸ਼ੀ ਹਕੂਮਤ ਬਣ ਚੁੱਕੀ ਹੈ ਔਰ ਕਾਂਗਰਸ ਦੇ ਪ੍ਰਮੁੱਖ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਓਮਿਕਰੋਨ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਭਾਰਤ ਦੇ ਵਿੱਚ ਸਾਰੀਆਂ ਹੀ ਇੰਸਟੀਟਿਊਸ਼ਨਸ, ਡੈਮੋਕ੍ਰੇਸੀ ਦੀ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਹੁੰਦੀ ਹੈ, ਉਹ ਉਹਨਾਂ ਦਾ ਪੂਰੀ ਤਰ੍ਹਾਂ ਕਲੈਪਸ ਹੈ। ਔਰ ਮੀਡੀਆ ਜਿਹੜਾ 4th ਪਿਲਰ ਕਿਹਾ ਜਾਂਦਾ, ਉਹ ਆਲਰੇਡੀ ਉਹਨਾਂ ਨੇ ਕਈ ਸਾਲਾਂ ਤੋਂ ਹੀ ਉਹਨਾਂ ਦਾ ਹੀ ਜ਼ਰ ਖਰੀਦ ਹੈ ਜੀ। ਔਰ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਨੇ, ਔਰ ਕਿਵੇਂ ਉਹਨਾਂ ਨੇ ਫੇਸਬੁੱਕ, YouTube ਨੂੰ ਵੀ ਇਸਤੇਮਾਲ ਕੀਤਾ ਹੈ ਪ੍ਰੈਸ਼ਰਾਈਜ਼ ਕਰਨ ਲਈ ਵੀ, ਔਰ ਜਿਹੜੀ ਉਹਨਾਂ ਨੂੰ ਸੂਟ ਨਹੀਂ ਕਰਦੀ ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਵੀ। ਔਰ ਇਸ ਸਭ ਦੇ ਚਲਦਿਆਂ ਇੱਕ ਗੱਲ ਜਿਹੜੀ ਹੋਰ, ਜਿਸ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ, ਕਿ ਕਿਵੇਂ ਫੈਡਰਲ ਸਟਰਕਚਰ ਨੂੰ ਖਤਮ ਕੀਤਾ ਜਾ ਰਿਹਾ। ਔਰ ਉਸ ਦੀ ਮੋਦੀ ਹਕੂਮਤ ਦੇ ਵੇਲੇ 2-3 ਜਿਹੜੀਆਂ ਨੀਤੀਆਂ ਜਿਨ੍ਹਾਂ 'ਤੇ ਬੇਸ਼ੱਕ ਕੁਝ ਚੀਫ ਮਿਨਿਸਟਰ ਥੋੜ੍ਹੀ ਦੇਰ ਲਈ ਅੜੇ, ਲੇਕਿਨ ਬਾਅਦ ਦੇ ਵਿੱਚ ਉਹਨਾਂ ਦਾ ਕੋਈ ਕੰਸਿਸਟੈਂਟ ਸਟੈਂਡ ਨਹੀਂ ਰਿਹਾ। ਪਹਿਲਾ ਤਾਂ ਸੀ GST, ਇਹ ਟੈਕਸ ਲਾਇਆ ਗਿਆ ਕਿਉਂਕਿ ਟੈਕਸ ਲਾਉਣ ਦਾ ਹੱਕ ਜਿਹੜਾ ਸੀ ਉਹ ਸਟੇਟਾਂ ਦੇ ਕੋਲ ਸੀ, ਪਰ ਸੈਂਟਰ ਨੇ ਕਿਹਾ ਜੀ ਅਸੀਂ GST ਫੈਡਰਲ ਕਰ ਲੈਂਦੇ ਔਰ ਜਿੰਨਾ ਹੋਏਗਾ ਸੀ ਅੱਧਾ ਉਸ ਦਾ ਸਟੇਟ ਨੂੰ, ਅੱਧਾ ਫੈਡਰਲ ਨੂੰ। ਸੋ ਜ਼ਾਹਰ ਹੈ ਕਿ ਇਹ ਪਹਿਲੀ ਇਨਫਰਿੰਜ ਅਪੌਨ ਸੀ ਸਟੇਟ ਦੇ ਹੱਕਾਂ ਦੇ ਉੱਤੇ। ਖੇਤੀ ਕਾਨੂੰਨ ਬੇਸ਼ੱਕ ਪੰਜਾਬ ਨੇ ਜਾਂ ਸਿੱਖ ਕਿਸਾਨਾਂ ਨੇ ਆਪਣੇ ਸਿਰ ਨਾਲ ਵਾਪਸ ਕਰਵਾਏ, ਲੇਕਿਨ ਤੁਹਾਨੂੰ ਬਾਕੀ ਸਟੇਟਾਂ 'ਚ 1-2 ਨੂੰ ਛੱਡ ਕੇ ਇਹ ਆਵਾਜ਼ ਨਜ਼ਰ ਨਹੀਂ ਆਈ ਕਿ ਵਿਦਨ ਕਨਸਟੀਟਿਊਸ਼ਨ ਜਿਹੜਾ ਐਗਰੀਕਲਚਰ ਸਬਜੈਕਟ ਹੈ ਉਹ ਤਾਂ ਸਟੇਟ ਦਾ ਸਬਜੈਕਟ ਹੈ, ਵੀ ਸੈਂਟਰ ਦੇ ਕੋਲ ਤਾਂ ਕੋਈ ਰਾਈਟ ਹੀ ਨਹੀਂ ਹੈ ਕਿ ਉਹ ਕਾਨੂੰਨ ਬਣਾਏ ਖੇਤੀਬਾੜੀ ਦੇ ਉੱਤੇ। ਲੇਕਿਨ ਜੇ ਵਾਪਸ ਹੋਏ ਨੇ ਕਾਨੂੰਨ, ਇਸ ਬਲਾਂ 'ਤੇ ਨਹੀਂ ਕਿ ਸੈਂਟਰ ਕੋਲ ਹੱਕ ਨਹੀਂ ਹੈ, ਇਸ ਲਈ ਕਿ ਸਰਕਾਰ ਨੇ ਦੇਖਿਆ ਕਿ ਜੀ ਇਹ ਸਿਚੁਏਸ਼ਨ ਸਾਡੇ ਹੱਥਾਂ 'ਚੋਂ ਨਿਕਲ ਗਈ ਹੈ। ਬਿਲਕੁਲ। ਐਜੂਕੇਸ਼ਨ ਸਟੇਟ ਸਬਜੈਕਟ ਹੈ ਕਨਸਟੀਟਿਊਸ਼ਨ ਦੇ ਥੱਲੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਔਰ ਸਿਲੇਬਸ ਔਰ ਦੂਸਰਾ ਔਰ 3 ਲੈਂਗੁਏਜ ਦੀ ਥਾਂ 4 ਲੈਂਗੁਏਜ ਸੰਸਕ੍ਰਿਤ ਵੀ ਵਿੱਚ ਵਾੜ ਦਿੱਤੀ, ਉਹਦੇ 'ਤੇ ਵੀ ਉਹਨਾਂ ਨੇ। ਸੋ ਮਤਲਬ ਇਸ ਵੇਲੇ ਫੈਡਰਲ ਸਟਰਕਚਰ ਕਲੈਪਸ ਹੋ ਚੁੱਕਾ ਹੈ। ਹੁਣ ਉਹਨਾਂ ਨੇ ਪਿਛਲੇ ਦਿਨਾਂ 'ਚ, ਕਿਉਂਕਿ IAS ਜਾਂ IPS ਜਾਂ ਦੂਜੇ ਇਹ ਸੈਂਟਰਲ ਸਰਵਿਸਿਜ਼ ਨੇ, ਸਟੇਟ ਕਾਡਰ ਹੁੰਦਾ, ਟਰਾਂਸਫਰਸ ਸਟੇਟ ਨੇ ਕਰਨੀਆਂ ਹੁੰਦੀਆਂ, ਪਰ ਇਸ ਦੇ ਵਿੱਚ ਵੀ ਉਹਦੇ ਜਿਹੜਾ ਉਹਨੂੰ ਸੋਧ ਕਰਕੇ, ਅਮੈਂਡਮੈਂਟ ਕਰਕੇ ਉਹਦੇ 'ਤੇ ਵੀ ਉਹ ਆਪਣਾ ਕੰਟਰੋਲ ਕਰ ਰਹੇ ਨੇ। ਔਰ ਪਹਿਲਾਂ ਇਹ ਜਿਹੜੀ ਗੱਲ ਸ਼ਸ਼ੀ ਥਰੂਰ ਨੇ ਕਹੀ ਜੀ, ਉਹਦੇ ਵੱਲ ਜਾਣ ਤੋਂ ਪਹਿਲਾਂ ਅੱਜ ਜਿਹੜਾ ਐਕਸ ਸਿਵਲ ਸਰਵੈਂਟ, ਬਹੁਤ ਸਾਰੇ ਉਹਨਾਂ ਦੇ ਵਿੱਚ IAS, IPS ਔਰ ਬਿਊਰੋਕਰੈਟ ਨੇ, ਫੈਡਰਲਿਜ਼ਮ ਅੰਡਰ ਅਟੈਕ, ਐਕਸ ਸਿਵਲ ਸਰਵੈਂਟਸ ਟੂ ਨਰਿੰਦਰ ਮੋਦੀ। ਇਹਦੇ 'ਚ ਆਪੋਜੀਸ਼ਨ ਪਾਰਟੀਆਂ ਦੇ MP ਵੀ ਨੇ, 51 ਆਪੋਜੀਸ਼ਨ MP ਅਤੇ 38 ਜਿਹੜੇ ਨੇ ਫਾਰਮਰ ਸਿਵਲ ਸਰਵੈਂਟਸ, ਉਹਨਾਂ ਨੇ ਮੋਦੀ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ, ਦਿਸ ਇਜ਼ ਅਟੈਕ ਔਨ ਫੈਡਰਲਿਜ਼ਮ। ਔਰ ਆਲ ਇੰਡੀਆ ਸਰਵਿਸ ਕਾਡਰ ਰੂਲਸ ਦਾ ਉਹਨਾਂ ਨੇ ਜ਼ਿਕਰ ਕੀਤਾ। ਔਰ ਉਸ ਮੈਮੋਰੈਂਡਮ 'ਚ ਉਹਨਾਂ ਨੇ ਕਿਹਾ ਕਿ ਅਲਾਰਮਿੰਗ ਐਂਡ ਰਿਲੈਂਟਲੈਸ ਡੈਪਰੀਡੇਸ਼ਨਸ ਆਫ ਦਾ ਯੂਨੀਅਨ on areas squarely in the domain of states be stopped immediately, and matters that definitely required federal consultations be discussed with states instead of issuing unilateral orders। ਕਿ ਤੁਸੀਂ ਇੱਕ ਤਰਫਾ ਆਰਡਰ ਕਰਕੇ ਸਟੇਟਾਂ ਦੇ ਹੱਕਾਂ ਦੇ ਉੱਤੇ ਜਿਹੜਾ ਇਨਫਰਿੰਜ ਅਪੌਨ ਕਰ ਰਹੇ ਹੋ, ਇਸ ਨੂੰ ਬੰਦ ਕਰੋ। ਸੋ ਜ਼ਾਹਰ ਹੈ ਕਿ ਇਸ ਸਾਰੇ ਦੇ ਚਲਦਿਆਂ ਸ਼ਸ਼ੀ ਥਰੂਰ ਨੇ ਪਿਛਲੇ ਦਿਨਾਂ 'ਚ
ਜਿਹੜਾ ਹੈ ਉਹ ਰਾਜ ਸਭਾ ਦੇ ਵਿੱਚ ਆਵਾਜ਼ ਵੀ ਚੁੱਕੀ ਔਰ ਅਦਰਵਾਈਜ਼ ਵੀ ਪਬਲਿਕ ਪਲੇਟਫਾਰਮਸ ਤੇ, ਔਰ ਉਹਨਾਂ ਨੇ ਇਹ ਐਡਰੈਸ ਕਰਦਿਆਂ ਕਿਹਾ, ਔਰ ਉਹਦੀ ਹੈਡਲਾਈਨ ਹੀ ਬਣਾਈ ਹੈ ਉਹਨਾਂ ਨੇ, ਟ੍ਰਿਬਿਊਨ ਨੇ, ਫਾਰ ਮੋਰ ਡੇਂਜਰਸ ਦੈਨ ਓਮਿਕਰੋਨ ਇਜ਼ ਉਹ ਮਿੱਤਰੋਂ ਥਰੂ ਸਵਾਈਪ ਐਟ PM ਮੋਦੀ। ਉਹਨੇ ਕਿਹਾ ਜਿਹੜਾ ਉਹ ਮਿੱਤਰੋਂ ਵਾਲਾ ਹੈ ਇਹ ਉਹਦੇ ਨਾਲੋਂ ਵੀ, ਕੋਵਿਡ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਇਸ ਉਹ ਮਿੱਤਰੋਂ ਦੀ ਬਦੌਲਤ ਇਨਕਰੀਜ਼ਡ ਪੋਲਰਾਈਜੇਸ਼ਨ ਐਂਡ ਵੀਕਨਿੰਗ ਆਫ ਡੈਮੋਕ੍ਰੇਸੀ, ਕਿ ਪਾਲਾਬੰਦੀ ਹੋ ਰਹੀ ਹੈ, ਧਰੁਵੀਕਰਨ, ਔਰ ਜਮਹੂਰੀਅਤ ਜਿਹੜੀ ਹੈ ਉਹ ਕਮਜ਼ੋਰ ਹੁੰਦੀ ਚਲੀ ਜਾ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਨਾਂ ਦਾ ਸਾਰਾ ਰੈਟਰਿਕ ਹੈ that is indulging in divisive rhetoric and spreading hatred, ਇਹ ਨਫ਼ਰਤ ਫੈਲਾ ਰਹੇ ਨੇ, ਲੋਕਾਂ ਨੂੰ ਵੰਡ ਰਹੇ ਨੇ। ਔਰ ਉਹਨੇ ਕਿਹਾ ਕਿ far more dangerous than Omicron is ਉਹ ਮਿੱਤਰੋਂ we are measuring the consequences of the later every day in increased polarization, promotion of hatred and bigotry, insidious assaults on constitution and weakening of our democracy। ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਚੋਂ ਜਿਹੜਾ ਉਹ ਮੁਲਕ ਕਿਵੇਂ ਨਿਕਲ ਸਕੇਗਾ ਪਤਾ ਨਹੀਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਭਾਰਤ ਦਾ ਦੁਨੀਆ ਦੇ ਵਿੱਚ ਗ੍ਰਾਫ ਥੱਲੇ ਡਿੱਗਦਾ ਜਾ ਰਿਹਾ ਹੈ, ਕਿਵੇਂ ਜਰਨਲਿਸਟਾਂ ਦੀ ਆਵਾਜ਼, ਮੀਡੀਆ ਦੀ ਆਵਾਜ਼ ਕੁਚਲੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਉਸ ਦੇ ਉੱਤੇ ਬੜੀ ਡੀਟੇਲ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਹੀ ਰੇਜ਼ਡ ਅ ਰੈੱਡ ਫਲੈਗ ਓਵਰ ਦਾ ਕੰਟੀਨਿਊਡ ਇਨਕਾਰਸਰੇਸ਼ਨ ਆਫ ਜਰਨਲਿਸਟ Fahad Shah, Sajad Gul and Sadiq Kapan and said it was a blot on our conscience। ਇਹ ਤਿੰਨੋਂ ਹੀ ਜਰਨਲਿਸਟ ਜਿਹੜੇ ਨੇ ਕਸ਼ਮੀਰ ਦੇ ਵਿੱਚ ਇਹਨਾਂ ਨੂੰ ਝੂਠੇ ਕੇਸਾਂ 'ਚ ਫੜਿਆ ਹੋਇਆ, ਫਸਾਇਆ ਹੋਇਆ। ਔਰ ਉਹਦੇ 0 ਆਵਰ 'ਚ ਐਡਰੈਸ ਕਰਦਿਆਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਦੁਨੀਆ ਦੀਆਂ ਆਰਗੇਨਾਈਜੇਸ਼ਨਸ ਨੇ, ਰਿਪੋਰਟਰਸ ਵਿਦਆਊਟ ਬਾਰਡਰਸ ਐਂਡ ਐਡੀਟਰਸ ਗਿਲਡ ਆਫ ਇੰਡੀਆ had already pointed out as this part as a part of larger pattern of deteriorating press freedom in India। ਉਹਨੇ ਕਿਹਾ ਜੀ ਤੁਹਾਡਾ reputation press freedom, India is ranked at 147 in the press freedom index and another organization has named India as among the 5 most dangerous places for journalists। ਇਹ ਰਿਪੋਰਟ ਇੰਟਰਨੈਸ਼ਨਲ ਹੈ ਕਿ ਦੁਨੀਆ ਦੇ ਜਿਹੜੇ 5 ਸਭ ਤੋਂ ਖਤਰਨਾਕ ਦੇ ਮੁਲਕ ਨੇ ਜਰਨਲਿਜ਼ਮ ਦੇ ਐਂਗਲ ਤੋਂ, ਜਰਨਲਿਸਟਾਂ ਦੇ ਲਈ, ਉਹਨਾਂ 'ਚ ਭਾਰਤ ਇੱਕ ਹੈ। ਔਰ ਪ੍ਰੈਸ ਫਰੀडम ਇੰਡੈਕਸ ਨੇ ਭਾਰਤ ਨੂੰ 147ਵੇਂ ਨੰਬਰ ਤੇ ਰੱਖਿਆ। ਜਰਨਲਿਸਟ ਇਨ ਕਸ਼ਮੀਰ ਔਰ ਯੂਪੀ ਔਰ ਐਨੀਵੇਅਰ ਇਨ ਇੰਡੀਆ deserve to be able to do their job safely without fear or harassment। The Supreme Court has also recognized the role of a dissent in a vibrant democracy। ਉਹਨਾਂ ਨੇ ਕਿਹਾ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਇਹਨਾਂ ਨੂੰ ਛੱਡੋ, ਜਿਹੜੇ ਤਿੰਨੋਂ ਜਰਨਲਿਸਟ ਕਸ਼ਮੀਰ 'ਚ ਫੜੇ ਹੋਏ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ ਅਸਾਮ ਦੇ ਵਿੱਚ ਔਰ ਦੂਸਰਾ ਇਹ ਵੀ ਚੱਲ ਰਹੀਆਂ, ਉਹਦੀ ਕਾਫੀ ਡੀਟੇਲ ਗੱਲ ਉਹਨਾਂ ਨੇ ਕੀਤੀ ਹੈ। ਔਰ ਨਾਲ ਦੀ ਨਾਲ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਰਾਣਾ ਅਯੂਬ ਜਿਹਨੇ ਗੁਜਰਾਤ ਫਾਈਲਸ ਦੇ ਥੱਲੇ ਮੋਦੀ, ਅਮਿਤ ਸ਼ਾਹ, ਉਹਨਾਂ ਦੇ ਪੁਲਿਸ ਆਫਿਸਰ ਵਣਜਾਰਾ ਉਹਨਾਂ ਨੂੰ ਐਕਸਪੋਜ਼ ਕੀਤਾ, ਕਿਵੇਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਲਗਭਗ 2.25 ਕਰੋੜ ਦਾ ਉਹਨਾਂ ਦੇ ਜਿਹੜੇ ਨੇ ਉਹਨੂੰ ਸੀਜ਼ ਕੀਤਾ, ਜ਼ਬਤ ਕੀਤੇ ਉਹਨਾਂ ਦੇ ਬੈਂਕ ਅਕਾਊਂਟਸ, ਔਰ ਚਾਰਜ ਲਾਏ ਗਏ ਜੀ ਉਹਦੀਆਂ ਰਸੀਦਾਂ ਨਹੀਂ। ਅੱਜ ਕਿਉਂਕਿ ਮੈਨੂੰ ਨਹੀਂ ਸੀ ਪਤਾ, ਰਾਣਾ ਅਯੂਬ ਵਾਸ਼ਿੰਗਟਨ ਪੋਸਟ ਦੀ ਰੈਗੂਲਰ ਕਾਲਮਨਿਸਟ ਵੀ ਹੈ, ਉਹ ਕੰਟਰੀਬਿਊਟਰ ਹੈ ਉਸ ਦੀ। ਅੱਜ ਉਹਨੇ ਜਿਹੜਾ ਉਹ ਸਾਰਿਆਂ ਨੂੰ ਬਿਲਿਟਲ ਕਰਦਿਆਂ ਕਿਹਾ ਕਿ ਵੀ ਐਲੀਗੇਸ਼ਨਸ ਇਨ ਮੀਡੀਆ ਆਰ ਬੇਸਲੈਸ, ਮਾਲਾਫਾਈਡ ਐਂਡ ਫੈਂਸੀਫੁਲ, ਸੇਜ਼ ਜਰਨਲਿਸਟ ਰਾਣਾ ਅਯੂਬ। ਇਨ ਅ ਸਟੇਟਮੈਂਟ ਸ਼ੀ ਸ਼ੇਅਰ ਡੀਟੇਲਸ ਆਫ ਦਾ ਫੰਡਸ she had raised via 3 campaigns। ਅਸੀਂ 3 ਕੈਂਪੇਨਸ ਦੀ ਗੱਲ ਕੀਤੀ ਸੀ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਬਿਲਕੁਲ ਝੂਠ ਹੈ, ਔਰ ਉਹਨਾਂ ਨੇ ਉਹ ਸਾਰੇ ਦੀਆਂ ਡੀਟੇਲਸ ਦਿੱਤੀਆਂ। ਪਰ ਮਕਸਦ ਤਾਂ ਇਹਨਾਂ ਦਾ ਇਹੀ ਹੈ ਕਿ ਵੀ ਜਿਹੜਾ ਵੀ ਕੋਈ ਇੰਡੀਪੈਂਡੈਂਟ ਆਵਾਜ਼ ਚੁੱਕਦਾ ਹੈ, ਜਿਹੜਾ ਇਹਨਾਂ ਨੂੰ ਫਿੱਟ ਨਹੀਂ ਬਹਿੰਦੀ, ਉਹਦੇ ਘਰਦਿਆਂ ਨੂੰ ਚੁੱਕ ਲਓ, ਉਸ ਦੇ ਨੂੰ ਬਦਨਾਮ ਕਰੋ, ਉਸ ਦੀ ਨੈਗੇਟਿਵਿਟੀ ਕਰੋ। ਔਰ ਨਾਲ ਦੀ ਨਾਲ ਜਿੱਥੇ ਉਹਨਾਂ ਦਾ ਇੱਕ ਪਾਸੇ ਯੂਨੀਫਾਰਮ ਸਿਵਲ ਕੋਡ ਦਾ ਪ੍ਰੋਪੇਗੈਂਡਾ ਚੱਲ ਰਿਹਾ, ਦੂਸਰੇ ਪਾਸੇ ਉਹਨਾਂ ਦਾ ਇੱਕ MP ਇਹ ਵੀ ਕਹਿ ਰਿਹਾ, BJP MP ਡਿਮਾਂਡ ਲਾਅ ਫਾਰ 2 ਚਾਈਲਡ ਨੋਰਮ। ਹੁਣ ਇਹ ਵੀ ਇਹ ਕਹਿਣਾ ਚਾਹੁੰਦਾ ਜੀ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਨੇ ਔਰ ਇਹ 2 ਬੱਚਿਆਂ ਦਾ ਕਾਨੂੰਨ ਪਾਸ। ਸੋ ਮਤਲਬ ਜੋ ਗੱਲ ਉਹਨੇ ਸ਼ਸ਼ੀ ਥਰੂਰ ਨੇ ਕਹੀ ਕਿ ਜਿਹੜੀ ਇਹਨਾਂ ਦੀ ਨੀਤੀ ਹੈ, ਕੋਵਿਡ 'ਚੋਂ ਤਾਂ ਚਲੋ 40-45 ਲੱਖ ਹੀ ਮਰੇ ਇੰਡੀਅਨ, ਉਹ ਵੀ ਕੋਈ ਆਕਸੀਜਨ ਨਹੀਂ ਮਿਲੀ, ਜਾਂ ਦੂਜੀ ਜਿਹੜੀ ਇਹ ਹੈ ਉਹਨੇ ਕਿਹਾ ਉਹ ਮਿੱਤਰੋਂ ਇਹ ਜਿਹੜਾ ਉਹਦੇ ਤੋਂ ਵੀ ਖਤਰਨਾਕ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਇਹ ਜਿਸ ਪਾਸੇ ਵੱਲ ਧੱਕ ਰਹੇ ਨੇ ਮੁਲਕ ਨੂੰ, ਉਹਦਾ ਹਸ਼ਰ ਉਹੀ ਹੋਣਾ ਜੋ ਸੋਵੀਅਤ ਯੂਨੀਅਨ ਦਾ ਹੋਇਆ ਸੀ। ਪਰ ਇਸ ਪੀਰੀਅਡ ਦੇ ਵਿੱਚ
ਨਫ਼ਰਤ ਔਰ ਇਹ ਜਿਹੜਾ ਇਹਨਾਂ ਨੇ ਇੱਕ ਗੰਦਾ ਮਾਹੌਲ ਬਣਾਇਆ ਹੈ, ਇਹਦੇ 'ਚ ਖੂਨ ਖਰਾਬਾ, ਖੂਨ ਰੇਜ਼ੀ ਇਹ ਬਹੁਤ ਜ਼ਿਆਦਾ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।